ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਡਰਲਿਕ, ਗੁਰਦਾਵਰ ਸਿੰਘ, ਅਮਨਜੀਤ ਕੌਰ ਜੁੱਬਾ ਸਿਟੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਭਰ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰ ਸਕਦੇ ਹੋ 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਕੱਲ੍ਹ ਵੀ ਆਪਾਂ ਗੱਲ ਕੀਤੀ ਸੀਗੀ ਪਟਨਾ ਸਾਹਿਬ ਦੇ ਜਥੇਦਾਰ ਦੀ, ਤੇ ਜਿਹੜੀ ਜਥੇਦਾਰੀ ਆ ਉਸ ਦਾ ਰੇਟ ਕਾ ਵਧਿਆ। ਇਹਦੇ ਵਿੱਚ ਜਿਹੜਾ ਜੀ ਰਫੜ ਤਾਂ ਖੜਾ ਹੋ ਗਿਆ। ਪਹਿਲਾਂ ਹੀ ਪਤਾ ਸੀਗਾ ਕਿ ਏਡੀ ਛੇਤੀ ਤਾਂ ਕੋਈ ਕੰਟਰੋਵਰਸੀ ਛੱਡਣ ਨਹੀਂ ਲੱਗਿਆ ਜੀ ਇਕਬਾਲ ਸਿੰਘ, ਕਿਉਂਕਿ ਵਿਵਾਦਾਂ ਤੇ ਇਕਬਾਲ ਸਿੰਘ ਦਾ ਤਾਂ ਸਾਥ ਜਿਹੜਾ ਜੀ ਉਹ ਲੰਬਾ ਚੌੜਾ ਹੈ। ਹੁਣ ਜਿਹੜਾ ਜੀ ਤਖਤ ਜਿਹੜੇ ਪਟਨਾ ਸਾਹਿਬ ਬੋਰਡ ਦੇ ਜਨਰਲ ਸਕੱਤਰ ਹੈ ਮਹਿੰਦਰ ਸਿੰਘ ਢਿੱਲੋਂ, ਉਹਨੇ ਇੱਕ ਨਵਾਂ ਪੈਂਤੜਾ ਖੇਡ ਕੇ ਬੋਰਡ ਦੇ ਪ੍ਰਧਾਨ ਦੇ ਆਦੇਸ਼ ਨੂੰ ਛਿੱਕੇ ਟੰਗ ਦਿੱਤਾ। ਜਨਰਲ ਸਕੱਤਰ ਢਿੱਲੋਂ ਨੇ ਅਵਤਾਰ ਸਿੰਘ ਹਿੱਤ ਦੀ ਪ੍ਰਧਾਨਗੀ ਦੇ ਹੇਠ 9 ਮੈਂਬਰਾਂ ਦੇ ਫੈਸਲੇ ਨੂੰ ਨਾਮਨਜ਼ੂਰ ਕਰਦਿਆਂ ਪ੍ਰਧਾਨ ਦੇ ਵੱਲੋਂ ਲਾਏ ਗਏ ਕਾਰਜਕਾਰੀ ਜਥੇਦਾਰ ਗਿਆਨੀ ਰਜਿੰਦਰ ਸਿੰਘ ਨੂੰ ਸੇਵਾ ਤੇ ਚਾਬੀਆਂ ਨਾ ਦਿੰਦੇ ਹੋਏ ਭਾਈ ਬਲਦੇਵ ਸਿੰਘ ਸੀਨੀਅਰ ਮੀਤ ਗ੍ਰੰਥੀ, ਜਿਹੜਾ ਪਟਨਾ ਸਾਹਿਬ ਦਾ ਹੈਗਾ ਜੀ ਗ੍ਰੰਥੀ, ਉਹਨੂੰ ਬਤੌਰ ਜਥੇਦਾਰ ਸੇਵਾ ਸੰਭਾਲ ਦੇ ਵਾਸਤੇ ਇੱਕ ਚਿੱਠੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਹੈ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਮਿਲੀ ਚਿੱਠੀ ਦੇ ਰਾਹੀਂ ਆਦੇਸ਼ ਦਾ ਹਵਾਲਾ ਦਿੰਦਿਆਂ ਹੋਇਆ ਗਿਆਨੀ ਇਕਬਾਲ ਸਿੰਘ ਦੇ ਵੱਲੋਂ ਦਿੱਤਾ ਗਿਆ ਅਸਤੀਫਾ ਪ੍ਰਵਾਨ ਕਰਨ ਦਾ ਜ਼ਿਕਰ ਇਹਦੇ ਵਿੱਚ ਕੀਤਾ ਗਿਆ। ਔਰ ਜਨਰਲ ਸਕੱਤਰ ਢਿੱਲੋਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਆਦੇਸ਼ ਦਾ ਮਾਣ ਰੱਖਦਿਆਂ ਹੋਇਆ ਇਕਬਾਲ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਇਹਨੂੰ ਪੁਸ਼ਟੀ ਲਈ ਪ੍ਰਬੰਧਕ ਕਮੇਟੀ ਦੀ ਅਗਲੀ ਇਕੱਤਰਤਾ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾਊਗਾ। ਜਿਹੜਾ ਬਲਦੇਵ ਸਿੰਘ ਹੈ ਜੀ ਉਹਨੂੰ ਇਹ ਕਿਹਾ ਗਿਆ ਕਿ ਉਹ ਪਹਿਲਾਂ ਵਾਂਗ ਜਿਹੜਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਗੈਰ ਹਾਜ਼ਰੀ ਦੇ ਵਿੱਚ ਜਿਵੇਂ ਉਹ ਸੇਵਾ ਸੰਭਾਲ ਕਰਦੇ ਸੀਗੇ, ਅਗਲੇ ਆਦੇਸ਼ ਤੱਕ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਇਹ ਸੇਵਾ ਸੰਭਾਲ ਜਿਹੜੀ ਆ ਉਹ ਕਰਦੇ ਰਹਿਣ। ਇਕਬਾਲ ਸਿੰਘ ਨੇ ਬੋਰਡ ਦੇ ਮੈਂਬਰਾਂ ਦੇ ਉੱਤੇ ਦੋਸ਼ ਇਹ ਲਾਤਾ ਕਿ ਉਹਦੇ ਵਿਰੁੱਧ ਲਗਾਤਾਰ ਇੱਕ ਸਾਜ਼ਿਸ਼ ਕੀਤੀ ਜਾ ਰਹੀ ਆ। ਉਹਨੇ ਇਹ ਗੱਲ ਕਹੀ ਆ ਕਿ ਇਸੇ ਰੋਸ ਕਰਕੇ ਉਹਨੇ ਆਪਣਾ ਅਸਤੀਫਾ ਤਖਤ ਸਾਹਿਬ ਦੇ ਪ੍ਰਬੰਧ ਦੀਆਂ ਚਾਬੀਆਂ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਨੂੰ ਜਿਹੜੀਆਂ ਜੀ ਉਹ ਸੌਂਪੀਆਂ ਨੇ। ਇੱਥੇ ਸ਼ਰਾਰਤ ਫੇਰ ਜਿਹੜੀ ਜੀ ਉਹ ਇਕਬਾਲ ਸਿੰਘ ਕਰ ਗਿਆ ਇੱਕ ਕਿਸਮ ਦੇ ਨਾਲ, ਕਿਉਂਕਿ ਉਹਨੇ ਰੇੜਕਾ ਖੜਾ ਕਰਨਾ ਸੀ। ਉਹ ਰੇੜਕਾ ਜਿਹੜਾ ਜੀ ਉਹਨੇ ਖੜਾ ਕਰ ਦਿੱਤਾ, ਕਿਉਂਕਿ ਜਿਹੜੇ ਬਹੁ ਗਿਣਤੀ ਮੈਂਬਰ ਆ ਉੱਥੋਂ ਦੇ ਬੋਰਡ ਦੇ, ਉਹਨਾਂ ਨੇ ਗਿਆਨੀ ਰਜਿੰਦਰ ਸਿੰਘ ਨੂੰ ਤਖਤ ਪਟਨਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਜਿਹੜਾ ਜੀ ਉਹ ਬਣਾਤਾ। ਔਰ ਜਿਹੜਾ ਇਹਨੇ ਇੱਕ ਨਵੇਂ ਜਿਹੜਾ ਗ੍ਰੰਥੀ ਸੀ ਉੱਥੋਂ ਦਾ, ਉਹਨੂੰ ਜਿਹੜਾ ਜੀ ਜਥੇਦਾਰ ਬਣਾ ਕੇ ਚਾਬੀਆਂ ਉਹਨੂੰ ਜਿਹੜੀਆਂ ਉਹ ਸੌਂਪ ਦਿੱਤੀਆਂ। ਇਹ ਹੁਣ ਨਵਾਂ ਰੇੜਕਾ ਕੀ ਕਾਨੂੰਨਨ ਰੂਪ ਦੇ ਵਿੱਚ ਹੱਲ ਕੀਤਾ ਜਾਊਗਾ, ਕੀ ਇਹਦੇ ਵਾਸਤੇ ਅਦਾਲਤ ਦਾ ਸਹਾਰਾ ਲਿਆ ਜਾਊਗਾ, ਜਾਂ ਕੋਈ ਹੋਰ। ਇਹ ਵੀ ਕਿਹਾ ਜਾ ਰਿਹਾ ਕਿ ਇਹ ਇੱਕ ਪ੍ਰੈਸ਼ਰ ਪਾਉਣ ਦੇ ਵਾਸਤੇ ਇਕਬਾਲ ਸਿੰਘ ਨੇ ਸਾਰਾ ਡਰਾਮਾ ਰਚਿਆ ਤਾਂ ਕਿ ਉਹਨੂੰ ਅਕਾਲ ਤਖਤ ਦੇ ਉੱਤੇ ਹੁਣ ਸੱਦਿਆ ਨਾ ਜਾਵੇ। ਜੇ ਸੱਦਿਆ ਜਾਵੇ ਤੇ ਉਹਨੂੰ ਜਿਹੜਾ ਜੀ ਛੱਡ ਦਿੱਤਾ ਜਾਵੇ ਬਿਨਾਂ ਕੋਈ ਜਿਹੜਾ ਜੀ ਉਹ ਤਨਖਾਹ ਲਾਏ ਤੋਂ। ਇਸ ਕਰਕੇ ਜੋ ਕੁਛ ਪਹਿਲਾਂ ਇਹ ਕਰਦਾ ਰਿਹਾ, ਮੈਂ ਪਹਿਲਾਂ ਵੀ ਕਿਹਾ ਸੀਗਾ ਜੀ ਕਿ ਉਹਦੀ ਉਹ ਪੁਰਾਣੀ ਇੱਕ ਸਟ੍ਰੈਟਜੀ ਆ, ਜੋ ਕੁਛ ਕਰਦਾ ਉਸੇ ਦੇ ਤਹਿਤ ਹੀ ਉਹਨੇ ਇਹ ਨਵਾਂ ਰੇੜਕਾ ਜਿਹੜਾ ਉਹ ਸ਼ੁਰੂ ਕੀਤਾ ਜੀ। ਦੇਖੋ ਜਥੇਦਾਰੀਆਂ ਦੇ ਵੀ ਰੇੜਕੇ ਇੰਨਾ ਚਿਰ ਚੱਲਦੇ ਆ। ਅੱਗੇ ਕੱਲ ਚਰਨਜੀਤ ਸ਼ਰਮਾ ਤੇ ਪਰਮਰਾਜ ਉਮਰਾ ਨੰਗਲ ਦੀ ਜੇ ਕਰੀਏ, ਇਹ ਲੋਕਾਂ ਲਈ ਸੁਰੱਖਿਅਤ ਨਹੀਂ ਸੀਗੇ ਜਦੋਂ ਇਹ ਆਪਣੀ ਡਿਊਟੀ ਤੇ ਸੀਗੇ, ਪਰ ਹੁਣ ਇਹਨਾਂ ਨੂੰ ਇੱਕ ਸੁਰੱਖਿਅਤ ਜੇਲ੍ਹ ਵੀ ਨਹੀਂ ਮਿਲ ਰਹੀ। ਬਿਲਕੁਲ ਜੀ, ਇੱਕ ਤਾਂ ਇਹ ਆਪਣੇ ਆਪ ਦੇ ਵਿੱਚ ਜਿਹੜਾ ਵੀ ਉਹ ਸਵਾਲ ਖੜਾ ਹੋ ਰਿਹਾ ਕਿ ਸੁਰੱਖਿਅਤ ਜੇਲ੍ਹ ਕਿਹੜੀ ਇਹਨਾਂ ਦੇ ਵਾਸਤੇ ਹੋਵੇ, ਕਿਹੜਾ ਅਹਾਤਾ ਜਿੱਥੇ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਹਾਲਾਂਕਿ ਇੱਥੇ ਜਿਹੜਾ ਪਟਿਆਲੇ ਦੀ ਜੇਲ੍ਹ ਦੇ ਵਿੱਚ MP ਹਾਤਾ ਜਿੱਥੇ ਇਹਨਾਂ ਨੂੰ ਰੱਖਿਆ ਗਿਆ, ਪਰ ਇੱਥੇ ਤਾਂ ਇਹ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਲਾ ਕੇ ਬਹਿ ਗਏ ਔਰ ਬਹੁਤੇ ਜਿਹੜੇ ਅਕਾਲੀ
ਆਗੂ ਸੀਗੇ, ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਹੋਰ ਜਿਹੜੇ ਉਹ ਸ਼ਾਮਲ ਨੇ, ਉਹ ਜਿਵੇਂ ਭੱਜੇ ਜੇਲ੍ਹ ਵੱਲ ਨੂੰ ਜਿਹੜਾ ਜੀ ਮੁਲਾਕਾਤਾਂ ਕਰਨ ਤੇ ਮੀਟਿੰਗਾਂ ਕਰਨ, ਉਹਨੇ ਬਹੁਤ ਕੁਛ ਦੀ ਪੋਲ ਜਿਹੜੀ ਸੀ ਉਹ ਖੋਲ ਕੇ ਰੱਖ ਦਿੱਤੀ। ਹੁਣ ਇਹ ਤਾਂ ਹੋ ਗਿਆ ਜੀ ਕਿ ਇਹਨਾਂ ਨੂੰ ਇੱਥੋਂ ਇਹਨਾਂ ਦੀ ਜੇਲ੍ਹ ਜਿਹੜੀ ਉਹ ਤਬਦੀਲੀ ਕੀਤੀ ਜਾਵੇ, ਵਿਸ਼ੇਸ਼ ਅਹਾਤਾ ਜਿਹੜਾ ਜੀ ਉਹ ਕਿੱਥੇ ਹੋਵੇ, ਇਹ ਅਜੇ ਜਿਹੜਾ ਜੀ ਉਹ ਵੱਡਾ ਸਵਾਲ ਜਿਹੜਾ ਉਹ ਖੜਾ ਹੈ ਕਿ ਕਿਸ ਜਗ੍ਹਾ ਦੇ ਉੱਤੇ ਇਹਨਾਂ ਨੂੰ ਜਿਹੜਾ ਉਹ ਰੱਖਿਆ ਜਾਵੇ। ਇੰਨੀ ਸੌਖੀ ਨਹੀਂ ਹੋਊਗੀ ਇਹਨਾਂ ਦੋਵਾਂ ਦੀ ਜੇਲ੍ਹ ਜਿਹੜੀ ਦੀ ਉਹ ਬਦਲੀ। ਅਧਿਕਾਰੀ ਜਿਹੜੇ ਉਹ ਕਹਿੰਦੇ ਆ ਕਿ ਪਟਿਆਲਾ, ਅੰਮ੍ਰਿਤਸਰ, ਹੁਸ਼ਿਆਰਪੁਰ, ਇਹਦੇ ਵਿੱਚ 3 ਜੇਲ੍ਹਾਂ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਅਹਾਤੇ ਜਿਹੜੇ ਦੀ ਉਹ ਬਣਾਏ ਹੋਏ ਆ। ਇਹ ਅਹਾਤੇ ਜਿਹੜੇ ਆ ਇਹਦੇ ਵਿੱਚ ਹਵਾਲਾਤੀ ਜਾਂ ਕੈਦੀਆਂ ਦੇ ਵਜੋਂ ਰਿਟਾਇਰਡ ਜਾਂ ਸੇਵਾ ਦੇ ਅਧੀਨ ਪੁਲਿਸ ਕਰਮਚਾਰੀ ਜਿਹੜੇ ਆ ਜੀ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ। ਔਰ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੇ ਵਿੱਚ ਇਹਨਾਂ 3 ਤੋਂ ਇਲਾਵਾ ਇਸ ਤਰ੍ਹਾਂ ਦੇ ਵਿਸ਼ੇਸ਼ ਅਹਾਤੇ ਜਿਹੜੇ ਆ ਜੀ ਉਹ ਨਹੀਂ ਹੈਗੇ। ਵੇਖਣਾ ਇਹ ਹੋਊਗਾ ਕਿ ਇਹਨਾਂ ਨੂੰ ਕਿਹੜੀ ਜੇਲ੍ਹ ਦੇ ਉੱਤੇ ਜਿਹੜਾ ਜੀ ਉਹ ਤਬਦੀਲ ਕੀਤਾ ਜਾਂਦਾ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਉੱਥੇ ਕੈਦੀ ਨੇ ਉਹਨਾਂ ਦੇ ਵੱਲੋਂ ਕੁੱਟਮਾਰ ਦੀਆਂ ਅਕਸਰ ਜਿਹੜੀਆਂ ਜੀ ਉਹ ਖਬਰਾਂ ਆਉਂਦੀਆਂ ਨੇ ਤੇ ਉਹਦੇ ਕਰਕੇ ਇਹਨਾਂ ਨੂੰ ਸੁਰੱਖਿਅਤ ਜਿਹੜਾ ਜੀ ਉਹ ਰੱਖਿਆ ਜਾ ਰਿਹਾ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਜਿਹੜੀ ਜੀ ਉਹ ਨਿਕਲ ਕੇ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਉਮਰਾ ਨੰਗਲ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਵਾਲੇ ਦਰਜਨ ਤੋਂ ਵੱਧ ਪੁਲਿਸ ਅਫਸਰ ਜਿਹੜੇ ਸੀਗੇ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਵਿਭਾਗੀ ਕਾਰਵਾਈ ਕਰਨ ਦਾ ਫੈਸਲਾ ਜਿਹੜਾ ਜੀ ਉਹ ਕਰ ਲਿਆ। ਇਹਨਾਂ ਤੋਂ ਸਪਸ਼ਟੀਕਰਨ ਜਿਹੜਾ ਜੀ ਉਹ ਮੰਗਿਆ ਜਾਊਗਾ। ਔਰ ਇਹ ਵੀ ਕਿਹਾ ਗਿਆ ਜੀ ਕਿ ਜੇਲ੍ਹ ਦੀਆਂ ਬੈਰਕਾਂ ਦੇ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਕਿ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੂੰ ਉਮਰਾ ਨੰਗਲ ਦੇ ਜੇਲ੍ਹ ਦੇ ਵਿੱਚ ਜਿਹੜਾ ਜੀ ਲਿਆਂਦੇ ਗਏ ਜਾਣ ਤੋਂ ਬਾਅਦ ਹੁਣ ਤੱਕ ਦੀ ਪੂਰੀ CCTV ਫੁਟੇਜ ਜਮ੍ਹਾਂ ਕਰਵਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। AIG ਰੈਂਕ ਤੋਂ ਲੈ ਕੇ ਸਬ ਇੰਸਪੈਕਟਰ ਰੈਂਕ ਤੱਕ ਦੇ ਦਰਜਨ ਤੋਂ ਵੱਧ ਪੁਲਿਸ ਅਫਸਰਾਂ ਨੇ ਜੇਲ੍ਹ ਦੇ ਵਿੱਚ ਜਾ ਕੇ ਮੁਲਾਕਾਤ ਜਿਹੜੀ ਜੀ ਉਹ ਕੀਤੀ ਸੀ। ਇਹ ਵੀ ਕਿਹਾ ਗਿਆ ਜੀ ਕਿ ਇਹਨਾਂ ਦੇ ਵਿੱਚੋਂ ਕੁਝ ਨੇ ਕਈ ਵਾਰੀ ਜੇਲ੍ਹ ਨਿਯਮਾਂ ਦੀ ਪਰਵਾਹ ਕੀਤੇ ਬਗੈਰ ਬੈਰਕ ਦੇ ਵਿੱਚ ਜਿਹੜਾ ਜੀ ਇਹ ਦਾਖਲ ਹੋਏ ਔਰ ਇਹ ਆਪਣੇ ਜਿੱਥੇ ਇਹਨਾਂ ਦੀ ਡਿਊਟੀ ਲੱਗੀ ਹੋਈ ਆ ਉਹ ਥਾਵਾਂ ਛੱਡ ਕੇ ਜੇਲ੍ਹ ਦੇ ਵਿੱਚ ਉਮਰਾ ਨੰਗਲ ਦੇ ਨਾਲ ਮੁਲਾਕਾਤ ਕਰਨ ਦੇ ਵਾਸਤੇ ਤੇ ਉਹਦੇ ਨਾਲ ਖਾਣਾ ਖਾਣ ਦੇ ਵਾਸਤੇ ਜਿਹੜਾ ਜੀ ਉਹ ਗਏ ਦੱਸੇ ਜਾਂਦੇ ਆ। ਜੇਲ੍ਹ ਮੰਤਰੀ ਨੇ ਚੇਤਾਵਨੀ ਜਿਹੜੀ ਵੀ ਉਹ ਦਿੱਤੀ ਹੈ ਕਿ ਇਹ ਮਾਮਲਾ ਮੁੱਖ ਮੰਤਰੀ ਦੇ ਕੋਲੇ ਉਹਨਾਂ ਨੇ ਉਠਾਇਆ, ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲਾ ਹੈ। ਉਹਨਾਂ ਨੇ ਕਿਹਾ ਕਿ ਅਨੁਸ਼ਾਸਨ ਭੰਗ ਨਹੀਂ ਹੋਣ ਦਿੱਤਾ ਜਾਊਗਾ। ਅਕਾਲੀਆਂ ਦੀਆਂ ਮੀਟਿੰਗਾਂ ਕਰਵਾਉਣ ਵਾਲਾ ਜਿਹੜਾ ਸੀਗਾ ਜੇਲ੍ਹ ਸੁਪਰਡੈਂਟ ਉਹ ਵੈਸੇ ਵਿਵਾਦਤ ਰਿਹਾ, ਹਮੇਸ਼ਾ ਹੀ ਵਿਵਾਦਤ ਰਿਹਾ। ਇੱਕ ਵਾਰੀ ਨਹੀਂ, ਉਹ ਖੁਦ ਕਈ ਵਾਰੀ ਕਈ ਕੇਸਾਂ ਦੇ ਵਿੱਚ ਜੇਲ੍ਹ ਭੁਗਤ ਚੁੱਕਾ ਜਿਹਨੇ ਇਹ ਮੀਟਿੰਗਾਂ ਜਿਹੜੀਆਂ ਜੀ ਉਹ ਕਰਵਾਈਆਂ ਸੀਗੀਆਂ ਜੀ। ਇਹ ਕਿਹਾ ਗਿਆ ਜੀ ਕਿ ਉਹਨੂੰ ਸਸਪੈਂਡ ਕੀਤਾ ਗਿਆ। ਜਿਹੜੇ ਇਹਨਾਂ ਕੋਲ ਹੁਣ ਵੱਖ-ਵੱਖ ਆਫਿਸਰ ਜਿਹੜੇ ਜੀ ਉਹ ਆਏ ਆ ਉਹਨਾਂ ਦੀ ਵੀ ਜਿਹੜੀ ਆ ਇਹ ਵਿਭਾਗੀ ਜਿਹੜੀ ਇਨਕੁਆਇਰੀ ਆ ਉਹ ਖੋਲ ਦਿੱਤੀ ਗਈ ਆ ਔਰ ਉਹਨਾਂ ਨੂੰ ਜਵਾਬਦੇਹੀ ਜਿਹੜੀ ਹੈ ਜੀ ਉਹ ਦੇਣੀ ਪਊਗੀ ਉਸ ਆਪਣੇ ਮਹਿਕਮੇ ਦੇ ਕੋਲੇ ਕਿ ਉਹ ਕਿਉਂ ਗਏ ਜੇਲ੍ਹ ਦੇ ਵਿੱਚ, ਉਹ ਵੀ ਆਪਣੀ ਦੀ ਛੱਡ ਕੇ। ਜੀ ਹਜ਼ੂਰੀ ਤੇ ਗੁਲਾਮੀ ਨਹੀਂ ਨਾ ਜਾਂਦੀ ਮਨਾਂ ਦੇ ਵਿੱਚੋਂ। ਤੇ ਅੱਗੇ ਆਪਾਂ ਸ਼ੇਰ ਸਿੰਘ ਘਬਾਇਆ ਦੀ ਜੇ ਗੱਲ ਕਰੀਏ, ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਚਲੇ ਗਏ ਤੇ ਫਿਰੋਜ਼ਪੁਰ ਤੋਂ ਟਿਕਟ ਸ਼ਾਇਦ ਭਾਲਦੇ ਆ, ਪਰ ਉੱਥੇ ਜਿਹੜੇ ਕਾਂਗਰਸੀ ਆ ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਜਦੋਂ ਇਹ ਇੱਥੋਂ ਦਾ ਇੱਕ ਅਜੀਬ ਜਿਹਾ ਟਰੈਂਡ ਹੈ ਜੀ ਵੀ ਇੱਕ ਦਿਨ ਪਹਿਲਾਂ ਬੰਦਾ ਇੱਕ ਪਾਰਟੀ ਨੂੰ ਛੱਡਦਾ ਤੇ ਉਸੇ ਦਿਨ ਹੀ ਉਹ ਉੱਥੋਂ ਤੁਰ ਪੈਂਦਾ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ। ਇਹ ਅੰਕੜੇ ਜਿਹੜੇ ਆ ਨਾ ਜੀ ਉਹ ਦੱਸੇ ਜਾਂਦੇ ਆ ਵੀ ਇਹ ਇੱਕ ਬਰਾਦਰੀ ਆ ਜਿਹੜੀ ਰਾਜ ਸਿੱਖ ਬਰਾਦਰੀ ਆ, ਇਹ ਉਹਨੂੰ ਰੀਪ੍ਰਜੈਂਟ ਕਰਦੇ ਆ। ਕੀ ਪੂਰੀ ਬਰਾਦਰੀ ਨੂੰ ਕੋਈ ਬੰਦਾ ਰੀਪ੍ਰਜੈਂਟ ਕਰਦਾ ਹੋ ਸਕਦਾ ਜੀ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ। ਦੂਸਰਾ ਸਵਾਲ ਇਹ ਕਿ ਜਿਵੇਂ ਕਿਹਾ ਜਾ ਰਿਹਾ ਕਿ 2.5 ਲੱਖ ਉਹਨਾਂ ਦੀ ਵੋਟ ਹੈ ਰਾਜ ਸਿੱਖ ਬਰਾਦਰੀ ਦੀ, ਕੀ ਉਹ ਸ਼ੇਰ ਸਿੰਘ ਘਬਾਇਆ ਦੀ ਜੇਬ 'ਚ ਹੈ? ਇਹ ਦੂਸਰਾ ਸਵਾਲ ਹੈ ਜੀ। ਕੀ ਸ਼ੇਰ ਸਿੰਘ ਘਬਾਇਆ ਨੇ ਉਹਨਾਂ ਸਾਰਿਆਂ ਤੋਂ ਕੋਈ ਰਾਏ ਲਈ ਹੈ? ਮਤਲਬ ਕਿ ਵੋਟਰਾਂ ਦਾ ਜਿਹੜਾ ਸੌਦਾ ਨਾ ਜੀ ਉਹ ਕਿਵੇਂ ਹੁੰਦਾ? ਉਹ ਇਸ ਤਰੀਕੇ ਦੇ ਨਾਲ ਵੋਟਰਾਂ ਦਾ ਸੌਦਾ ਹੁੰਦਾ, ਮੇਰੇ ਪਿੱਛੇ ਇੰਨੀ ਯੂਨਿਟੀ ਆ, ਉਹਨਾਂ ਦੀਆਂ ਇੰਨੀਆਂ ਜਿਹੜੀਆਂ ਜੀ ਉਹ ਵੋਟਾਂ ਨੇ ਤੇ ਦੱਸੋ ਫਿਰ ਅਗਲਾ ਜਿਹੜਾ ਜੀ ਉਹ ਸੌਦਾ ਕੀ ਮਾਰਦੇ ਹੋ। ਵੋਟਰ ਜਿਹੜਾ ਕਿ ਆਪਣੀ ਉਂਗਲ ਜਿਹੜੀ ਆ ਉਹ ਉਹਦੇ ਉੱਤੇ ਕਾਲੀ ਸਿਆਹੀ ਲਵਾ ਕੇ ਬਾਹਰ ਆ ਕੇ ਫੋਟੋ ਖਿਚਾ ਕੇ ਕਹਿੰਦਾ ਜੀ ਆ ਦੇਖੋ ਮੈਂ ਆਪਣੇ ਅਧਿਕਾਰ ਦੀ ਜਿਹੜੀ ਜੀ ਉਹ ਵਰਤੋਂ ਕਰਕੇ ਆਇਆ। ਉਹਨੂੰ ਨਹੀਂ ਪਤਾ ਤੇਰੇ ਇਸ ਅਧਿਕਾਰ ਦੀ ਵਰਤੋਂ ਹੋਣ ਤੋਂ ਪਹਿਲਾਂ ਤੇਰੀ ਵਰਤੋਂ ਹੋ ਗਈ ਹੋਈ ਆ, ਤੇਰੇ ਨਾਂ ਦੇ ਉੱਤੇ ਸੌਦੇਬਾਜ਼ੀ ਜਿਹੜੀ ਹੈ ਜੀ ਉਹ ਵੱਜ ਗਈ ਹੋਈ ਆ। ਇਹ ਜਿੰਨੇ ਵੀ ਇੱਕ ਤੋਂ ਦੂਜੀ ਪਾਰਟੀ ਦੇ ਵਿੱਚ ਜਾਣ ਵਾਲੇ ਜਿਹੜੇ ਲੋਕ ਨੇ ਅਕਸਰ ਉਹ ਇਸੇ ਤਰ੍ਹਾਂ ਦਾ
ਸੌਦਾ ਜਿਹੜਾ ਦੀ ਮੰਗਦੇ ਕਿ ਮੇਰੇ ਪਿੱਛੇ ਇੰਨੀਆਂ ਵੋਟਾਂ ਨੇ। ਜਦੋਂ ਕੋਈ ਜਿੱਤ ਜਾਂਦਾ ਉਹ ਜੇ ਛੱਡ ਜਾਂਦਾ, ਇੱਥੇ ਪੰਜਾਬ ਦੇ ਵਿੱਚ ਵੀ ਜਿਹੜੀ ਬਗਾਵਤ ਹੋਈ ਆ ਵਿਰੋਧੀ ਧਿਰ ਦੇ ਵਿੱਚ, ਹੁਣ ਉਹ ਹਲਕੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਜਿਤਾ ਕੇ ਜਿਹੜਾ ਭੇਜਿਆ ਸੀਗਾ, ਉਹਨਾਂ ਨੂੰ ਥੋੜ੍ਹੀ ਕਿਸੇ ਨੇ ਪੁੱਛਿਆ ਜੀ ਕਿ ਅਸੀਂ ਕਿਸ ਪਾਸੇ ਵੱਲ ਜਾਈਏ, ਅਸੀਂ ਕੀ ਜਿਹੜਾ ਦੀ ਕਰੀਏ। ਉਹਨਾਂ ਨੇ 5 ਸਾਲ ਦੇ ਵਾਸਤੇ ਚੁਣਿਆ ਸੀ, 5 ਸਾਲ ਉਹਨਾਂ ਨੂੰ ਰੀਪ੍ਰਜੈਂਟ ਉਹਨਾਂ ਨੇ ਜਿਹੜਾ ਦੀ ਉਹ ਕਰਨਾ ਸੀ, ਪਰ ਨਹੀਂ ਕਰਦੇ। ਇਹ ਕਿਹਾ ਜਾ ਰਿਹਾ ਕਿ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਆ। ਪਹਿਲਾਂ ਵੀ ਦੱਸਿਆ ਸੀ ਕਿ ਅੱਧੀ ਦਰਜਨ ਦੇ ਕਰੀਬ ਹੋਰ ਨਾਮ ਵੀ ਨੇ ਜਿਹੜੇ ਕਿ ਫਿਰੋਜ਼ਪੁਰ ਤੋਂ ਕਾਂਗਰਸ ਦੀ ਲੋਕ ਸਭਾ ਦੀ ਟਿਕਟ ਦੀ ਝਾਕ ਦੇ ਵਿੱਚ ਨੇ। ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਉਂਕਿ ਭਲਕੇ ਇੱਥੇ ਪੰਜਾਬ ਦੇ ਵਿੱਚ ਕਿੱਲੀ ਚਾਲਾ ਜਿਹੜਾ ਪੈਂਦਾ ਮੋਗੇ ਦੇ ਨੇੜੇ, ਉੱਥੇ ਕਾਂਗਰਸ ਦੀ ਵੱਡੀ ਰੈਲੀ ਹੋ ਰਹੀ ਆ, ਜਿਹਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰੀ ਆ ਰਹੇ ਆ, ਔਰ ਇਹ ਸਮਝਿਆ ਜਾ ਰਿਹਾ ਸੰਭਾਵੀ ਰੂਪ ਦੇ ਵਿੱਚ ਉੱਥੇ ਸ਼ੇਰ ਸਿੰਘ ਘੁਬਾਇਆ ਬੋਲੂਗਾ, ਅਕਾਲੀ ਦਲ ਦੇ ਉੱਤੇ ਜਿਹੜਾ ਦੀ ਉਹ ਹਮਲੇ ਕਰੂਗਾ। ਉਦੋਂ ਪਹਿਲਾਂ ਹਲਕਾ ਫਿਰੋਜ਼ਪੁਰ ਜਿਹੜਾ ਲੋਕ ਸਭਾ, ਉੱਥੇ ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸ ਸ਼ਾਮਲ ਹੋਣ ਦੇ ਨਾਲ ਇੱਥੇ ਦਾਅਵੇਦਾਰੀ ਪੇਸ਼ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਨਾਲ ਜੁੜੇ ਜਿਹੜੇ ਟਕਸਾਲੀ ਵਰਕਰ ਨੇ ਉਹ ਦੌਰ ਭੌਰੇ ਜਿਹੜੇ ਦੀ ਉਹ ਹੋ ਗਏ ਆ, ਔਰ ਇਹ ਕਹਿ ਰਿਹਾ ਕਿ ਅਕਾਲੀ ਦਲ ਦੇ ਵਿੱਚ ਸੱਤਾ ਦਾ ਸੁੱਖ ਮੰਨਣ ਵਾਲਾ ਘੁਬਾਇਆ ਉਹਨੇ ਕਾਂਗਰਸੀ ਵਰਕਰਾਂ ਨੂੰ ਬਹੁਤ ਪਰੇਸ਼ਾਨ ਕੀਤਾ ਇਸ ਏਰੀਏ ਦੇ ਵਿੱਚ, ਔਰ ਉਹਨਾਂ ਦੇ ਉੱਤੇ ਬਹੁਤ ਸਾਰੇ ਪਰਚੇ ਜਿਹੜੇ ਸੀ ਉਹ ਦਰਜ ਕਰਾਏ। ਉਹ ਇਹ ਕਹਿੰਦੇ ਆ ਕਿ ਉਹ ਇੱਕਦਮ ਹੁਣ ਕਾਂਗਰਸੀ ਬਣ ਗਿਆ। ਜਿਹੜਾ ਕੁਝ ਅਸੀਂ ਹਲਕੇ ਦੇ ਵਿੱਚ ਜਿਹੜਾ ਦੀ ਉਹ ਸਹਿੰਦੇ ਰਹੇ ਉਹਦਾ ਜਵਾਬ ਜਿਹੜਾ ਦੀ ਉਹ ਕੌਣ ਦੇਊਗਾ। ਸਾਬਕਾ ਮੰਤਰੀ ਹੰਸਰਾਜ ਜੋਸਨ ਜਿਹੜਾ ਦੀ ਉਹ ਇਹ ਕਹਿੰਦਾ ਕਿ ਸ਼ੇਰ ਸਿੰਘ ਘੁਬਾਇਆ ਜੇ ਕਾਂਗਰਸ ਸ਼ਾਮਲ ਹੋਇਆ ਤਾਂ ਉਹ ਬਤੌਰ ਪਾਰਟੀ ਦੀ ਜਿਹੜਾ ਦੀ ਵਰਕਰ ਸੇਵਾ ਕਰਨ। ਜੇ ਪਾਰਟੀ ਉਹਨਾਂ ਨੂੰ ਟਿਕਟ ਦੇਣ ਬਾਰੇ ਸੋਚਦੀ ਹੈ ਤਾਂ ਪਾਰਟੀ ਦਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਭਾਰੀ ਨੁਕਸਾਨ ਹੋਊਗਾ। ਉਹਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦਾ ਸਿਧਾਂਤ ਹੈ ਇੱਕ ਪਰਿਵਾਰ ਨੂੰ 2 ਟਿਕਟਾਂ ਨਹੀਂ ਮਿਲਦੀਆਂ, ਕਿਉਂਕਿ ਘੁਬਾਇਆ ਦਾ ਮੁੰਡਾ ਵਿਧਾਇਕ ਹੈ। ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਮਿਲਣ ਦੇ ਅਸਾਰ ਜਿਹੜੇ ਦੀ ਉਹ ਨਹੀਂ ਲੱਗਦੇ। ਇਹ ਆਪਣੇ ਆਪ ਨੂੰ ਤਸੱਲੀ ਦੇਣ ਵਾਲੀਆਂ ਜਿਹੜੀਆਂ ਦੀ ਉਹ ਗੱਲਾਂ ਨੇ। ਇਹ ਵੀ ਕਹਿੰਦੇ ਆ ਕਿ ਜੇ ਟਿਕਟ ਮਿਲੀ ਤਾਂ ਰੋਸ ਦਾ ਸਾਹਮਣਾ ਕਾਂਗਰਸ ਨੂੰ ਜਿਹੜਾ ਦੀ ਉਹ ਕਰਨਾ ਪਊਗਾ। ਪੰਜਾਬ ਕਾਂਗਰਸ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਅਨੀਸ਼ ਸਦਾਨਾ ਜਿਹੜਾ ਦੀ ਉਹ ਕਹਿੰਦਾ ਕਿ ਸ਼ੇਰ ਸਿੰਘ ਨੇ ਟਿਕਟ ਅਜੇ ਤੱਕ ਅਪਲਾਈ ਨਹੀਂ ਕੀਤਾ ਤੇ ਪਾਰਟੀ ਵੱਲੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਲਏ ਜਾਣ ਦੀ ਸੰਭਾਵਨਾ ਜਿਹੜੀ ਉਹ ਨਹੀਂ ਆ। ਇਹ ਮਹਿਜ਼ ਇਹਨਾਂ ਦੇ ਵਹਿਮ ਨੇ ਜੀ, ਕਿਉਂਕਿ ਸ਼ੇਰ ਸਿੰਘ ਘੁਬਾਇਆ ਜਿਹੜਾ ਇੱਕ ਦਿਨ ਪਹਿਲਾਂ ਅਸਤੀਫਾ ਦਿੰਦਾ, ਦੂਜੇ ਦਿਨ ਜਾ ਕੇ ਕਾਂਗਰਸ ਨੂੰ ਜੁਆਇਨ ਕਰ ਲੈਂਦਾ। ਏਡਾ ਕੱਚਾ ਖਿਡਾਰੀ ਤਾਂ ਉਹ ਵੀ ਨੀਗਾ ਕਿ ਉਹ ਬਿਨਾਂ ਸ਼ਰਤ ਜਿਹੜਾ ਦੀ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਹੋਵੇ। ਤੇ ਜਿੱਥੇ ਤੱਕ ਅਪਲਾਈ ਕਰਨ ਵਾਲੀ ਗੱਲ ਹੈ, ਉਹ ਅਪਲਾਈ ਤਾਂ ਪਤਾ ਹੀ ਹੈ ਜੀ ਕਾਹਦੇ ਵਾਸਤੇ ਜਿਹੜੀਆਂ ਦੀ ਉਹ ਕਰਵਾਇਆ ਗਿਆ ਹੋਣਾ, ਤਾਂ ਉਹੀ ਕੁਛ ਹੈ ਨਾ ਜੀ ਜੋ ਉੱਤੋਂ ਪਾਰਟੀ ਨੇ ਕਰਕੇ ਜਿਹੜਾ ਦੀ ਉਹ ਭੇਜ ਦੇਣਾ। ਤਾਂ ਇਹ ਲਗਭਗ ਤੈਅ ਹੈ ਕਿ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਚੋਣ ਜਿਹੜੀ ਕਾਂਗਰਸ ਦੀ ਤਰਫੋਂ ਲੜੂਗਾ। ਹਾਂ, ਇਹਦੇ ਨਾਲ ਇੱਕ ਜਿਹੜਾ ਸਿਆਸੀ ਸਮੀਕਰਨ ਥੋੜਾ ਬਦਲਦਾ ਜਿਹੜਾ ਉਹ ਨਜ਼ਰ ਆ ਰਿਹਾ ਕਿ ਜਿਹੜੇ ਹਰਸਿਮਰਤ ਕੌਰ ਬਾਦਲ ਹੋਰੀ 2 ਦਿਨ ਬਠਿੰਡੇ 2 ਦਿਨ ਫਿਰੋਜ਼ਪੁਰ, ਕਦੀ ਉਧਰ ਨੂੰ ਕਦੀ ਇੱਕ ਪੈਰ ਉਧਰ ਨੂੰ, ਉਹ ਹੋ ਸਕਦਾ ਜੀ ਹੁਣ ਟਿਕ ਜਾਣ, ਕਿਉਂਕਿ ਉਹਨਾਂ ਨੂੰ ਪਹਿਲਾਂ ਇਹ ਸੀ ਕਿ ਇਹ ਟਕਸਾਲੀ ਅਕਾਲੀ ਦਲ ਦੇ ਵਿੱਚ ਜਾਣਗੇ, ਉਹਨਾਂ ਦੇ ਵੱਲੋਂ ਚੋਣ ਲੜ ਸਕਦੇ ਆ ਤੇ ਉਹਨਾਂ ਦਾ ਅਜੇ ਆਧਾਰ ਨਹੀਂ ਹੈਗਾ ਬਹੁਤਾ ਹੁਣ, ਕਿਉਂਕਿ ਕਾਂਗਰਸ ਦੀ ਤਰਫੋਂ ਲੜਨੀ ਹੈ, ਇਸ ਕਰਕੇ ਉਹ ਬਠਿੰਡੇ ਟਿਕ ਸਕਦੇ ਆ ਸੰਭਾਵੀ ਰੂਪ। ਜੀ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਖਾਸ ਤਬਕੇ ਦੇ ਲੋਕ ਹੁੰਦੇ ਉਹਨਾਂ ਦੀਆਂ ਵੋਟਾਂ, ਤੁਹਾਨੂੰ ਕੋਈ ਆਸ ਹੈਗੀ ਫਿਊਚਰ ਦੇ ਵਿੱਚ ਵੀ ਲੋਕ ਆ ਜਿੱਦਾਂ ਲੀਡਰ ਹੈਗੇ ਆ ਜਾਤ ਪਾਤ ਦੇ ਨਾਂ ਤੇ ਹੋਰ ਕਈ ਕੁਛ ਇਸ ਤਰ੍ਹਾਂ ਦੇ ਨਾਂ ਤੇ ਵੋਟਾਂ ਲੈ ਜਾਂਦੇ, ਵੀ ਲੋਕ ਕਦੀ ਸਮਝਣਗੇ? ਨਹੀਂ ਸਮਝ ਸਕਦੇ, ਨਹੀਂ ਸਮਝ ਸਕਦੇ। ਮੈਂ ਤੁਹਾਨੂੰ ਇੱਕ ਹੋਰ ਜਿਹੜੀ ਜੀ ਉਹ ਗੱਲ ਦੱਸ ਦਿੰਦਾ। ਕੱਲ ਦੀ ਜਿਹੜੀ ਹੈ ਜੀ ਇਹ ਅੰਮ੍ਰਿਤਸਰ ਦੇ ਵਿੱਚ ਹੋਇਆ ਜੀ। ਇਹ ਅਕਾਲੀ ਦਲ ਦੇ ਵਿੱਚ ਜਿਹੜਾ ਹੋਇਆ, ਇੱਥੇ ਗੁਲਜ਼ਾਰ ਸਿੰਘ ਰਣੀਕੇ ਜਿਹੜਾ ਦੀ ਉਹ ਸਨ ਆਏ ਹੋਏ, ਜਿਨ੍ਹਾਂ ਨੂੰ ਅਕਾਲੀ ਦਲ ਨੇ, ਤੁਸੀਂ ਦੇਖੋ ਜਿਨ੍ਹਾਂ ਨੇ ਵਿੰਗ ਬਣਾਏ ਹੋਏ ਆ, ਸਾਰੀਆਂ ਪਾਰਟੀਆਂ ਨੇ ਬਣਾਏ, ਐਸਸੀ ਵਿੰਗ ਬਣਾਇਆ, ਇਹ ਜੈਤੋਂ ਗਏ ਸੀਗੇ ਜੀ। ਔਰ ਉੱਥੇ ਹੋਇਆ ਕਿ ਇੱਥੇ ਪਿੰਡ ਗੁਰੂ ਕੀ ਢਾਬ ਹੈ, ਉੱਥੇ ਇੱਕ ਜਿਹੜਾ ਪਾਰਟੀ ਦੀ ਸੀਨੀਅਰ ਆਗੂ ਹੈ ਅਮਰਜੀਤ ਕੌਰ ਪੰਜਗਰਾਈ ਤੇ ਸਾਬਕਾ SGPC ਮੈਂਬਰ ਨਾਜਰ ਸਿੰਘ ਸਰਾਵਾਂ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ। ਉਹਨੇ ਸਵਾਲ ਕੀ ਉਠਾਇਆ, ਉਹਨੇ ਜਿਹੜੀਆਂ ਸੀਗੀਆਂ ਜੀ ਲੰਘੀਆਂ ਪੰਚਾਇਤੀ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਹਵਾਲਾ ਦਿੱਤਾ ਕਿ ਔਖੇ ਵੇਲੇ ਦਲਿਤਾਂ ਤੋਂ ਮਦਦ ਲੈਣ ਵਾਲੇ ਜਨਰਲ ਵਰਗ ਦੇ ਅਕਾਲੀ ਕਾਰਕੁਨ ਦਲਿਤ ਉਮੀਦਵਾਰਾਂ ਨੂੰ ਚੋਣਾਂ ਦੇ ਵਿੱਚ ਹਰਾਉਣ ਲਈ ਤਿੱਲ ਲਾਉਂਦੇ ਆ। ਇਹ ਕੌਣ ਕਹਿੰਦਾ ਜੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਥੇਦਾਰ ਨਾਜਰ ਸਿੰਘ ਸਰਾਵਾਂ
ਅਕਾਲੀ ਦਲ ਦੇ ਐਸਟੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੀ ਜਿਹੜੀ ਪ੍ਰਧਾਨਗੀ ਦੇ ਵਿੱਚ ਜਿਹੜੀ ਹੋ ਰਿਹਾ ਸਮਾਗਮ, ਉਹਦੇ ਵਿੱਚ ਇੱਥੋਂ ਤੁਸੀਂ ਮਾਨਸਿਕਤਾ ਜਿਹੜੀ ਆ ਜੀ ਉਹ ਪੜ੍ਹ ਸਕਦੇ ਹੋ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਦੀ ਹੇਠ ਚੱਲਦੀ ਆ, ਤੇ ਉਹਦੇ ਵਿੱਚ ਕੀ ਲਿਖਿਆ ਹੋਇਆ ਜਾਤ ਪਾਤ ਦੇ ਬਾਰੇ ਦੇ ਵਿੱਚ, ਤੇ ਔਰ ਉਹ ਬੰਦਾ ਜਿਹੜਾ ਜੀ ਉਹ ਕੀ, ਇੱਥੇ ਤੁਸੀਂ ਇਹ ਜਾਤ ਪਾਤ ਵਾਲੀ ਜਿਹੜੀ ਗੱਲ ਹੈ ਜੀ ਉਹ ਕਿਵੇਂ ਖਤਮ ਹੋਣ ਦਾ ਸੋਚ ਸਕਦੇ? ਲੱਗਦਾ ਨਹੀਂ ਲੋਕੀ ਨਹੀਂ ਸਮਝਣਗੇ, ਵੈਸੇ ਹੀ ਰੌਲਾ ਪਾ ਰਹੇ ਆ ਵੀ ਖਤਮ ਕਰੋ ਖਤਮ ਕਰੋ। ਤੇ ਅੱਗੇ ਆਪਾਂ ਦਿੱਲੀ ਅੰਮ੍ਰਿਤਸਰ ਨੂੰ ਜਿਹੜੀ ਰੇਲ ਜਾਂਦੀ ਆ ਉਹ ਜੈਮ ਆ, ਤੇ ਹਾਈ ਕੋਰਟ ਦੇ ਵਿੱਚ ਅੱਜ ਉਸ ਦੀ ਸੁਣਵਾਈ। ਕਿਸਾਨ ਜਿਹੜੇ ਆ ਜੀ ਉਹ ਬੈਠੇ ਆ ਦਿੱਲੀ ਅੰਮ੍ਰਿਤਸਰ ਰੇਲ ਲਾਈਨ ਦੇ ਉੱਤੇ, ਇਹਦੇ ਨਾਲ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਪੈ ਰਿਹਾ। ਇਸ ਵੇਲੇ ਕੋਈ 40 ਤੋਂ ਉੱਪਰ ਜਿਹੜੀਆਂ ਰੇਲ ਗੱਡੀਆਂ ਨੇ ਉਹ ਸਿੱਧੀਆਂ ਇਹਦੇ ਨਾਲ ਇਹਨਾਂ ਦੇ ਅਸਰ ਜਿਹੜਾ ਜੀ ਉਹ ਪੈ ਰਿਹਾ। 25 ਤਾਂ ਰੱਦ ਹੀ ਕਰ ਦਿੱਤੀਆਂ ਨੇ, 7 ਨੂੰ ਹੋਰ ਪਾਸੇ ਮੋੜਿਆ ਗਿਆ। ਨਵੀਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਸ਼ਤਾਬਦੀ, ਸ਼ਾਨੇ ਪੰਜਾਬ, ਇਹਨਾਂ ਨੂੰ ਜਲੰਧਰ ਤੇ ਬਿਆਸ ਰੋਕ ਲਿਆ ਗਿਆ। ਨਵੀਂ ਦਿੱਲੀ ਇੰਟਰਸਿਟੀ, ਅੰਮ੍ਰਿਤਸਰ ਹਰਿਦੁਆਰ ਜਨ ਸ਼ਤਾਬਦੀ, ਚੰਡੀਗੜ੍ਹ ਅੰਮ੍ਰਿਤਸਰ ਸੁਪਰਫਾਸਟ, ਨੰਗਲ ਡੈਮ ਅੰਮ੍ਰਿਤਸਰ ਐਕਸਪ੍ਰੈਸ ਇਹ ਰੱਦ ਹੋ ਗਈਆਂ ਸਾਰੀਆਂ। ਦਿੱਲੀ ਪਠਾਨਕੋਟ ਸੁਪਰਫਾਸਟ, ਅੰਮ੍ਰਿਤਸਰ ਤੋਂ ਨਵੀਂ ਦਿੱਲੀ ਸਿਆਲਦਾ ਜਿਹੜੀ ਹੈ ਜੀ ਐਕਸਪ੍ਰੈਸ, ਉਹਦਾ ਰਾਹ ਜਿਹੜਾ ਜੀ ਉਹ ਬਦਲਿਆ ਗਿਆ। ਇਹਦੇ ਨਾਲ ਜਿਹੜਾ ਜੀ ਯਾਤਰੀ ਬਹੁਤ ਪਰੇਸ਼ਾਨ ਹੋ ਰਹੇ ਆ ਜੀ। ਕਿਸਾਨ ਬੈਠੇ ਆ ਧਰਨਾ ਲਾ ਕੇ, ਉਹ ਕਹਿੰਦੇ ਅਸੀਂ ਤਾਂ ਨਹੀਂ ਉੱਠਦੇ ਜਿਹੜਾ ਜੀ ਇੱਥੋਂ, ਔਰ ਉਹ ਕਹਿੰਦੇ ਆ ਕਿ ਜਦੋਂ ਤੱਕ ਕਿਸਾਨ ਤੇ ਕਿਸਾਨ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਨਹੀਂ ਕੀਤਾ ਜਾਂਦਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਹੀਂ ਲਾਗੂ ਹੁੰਦੀ, ਗੰਨੇ ਦਾ ਬਕਾਇਆ 400 ਕਰੋੜ ਰੁਪਈਆ ਜਾਰੀ ਨਹੀਂ ਹੁੰਦਾ, ਇਹ ਧਰਨਾ ਜਿਹੜਾ ਜੀ ਉਹ ਜਾਰੀ ਰਹੂਗਾ। ਇਹ ਮਾਮਲਾ ਹੁਣ ਚਲੇ ਗਿਆ ਜੀ ਹਾਈ ਕੋਰਟ ਦੇ ਵਿੱਚ, ਔਰ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਇਹ ਚੈਲੰਜ ਹੋ ਗਿਆ ਕਿ ਕਿਸਾਨਾਂ ਦੇ ਨਾਲ ਸਰਕਾਰ ਗੱਲ ਕਰੇ ਔਰ ਉਹਨਾਂ ਨੂੰ ਗੱਲ ਕਰਕੇ ਇਹ ਉਠਾਵੇ, ਕਿਉਂਕਿ ਇਹ ਜਿਹੜਾ ਰੇਲ ਮਾਰਗ ਆ ਇਹ ਜਾਮ ਹੋਣ ਦੇ ਨਾਲ ਇੱਕ ਵੱਡਾ ਜਿਹੜੀ ਮੁਸ਼ਕਿਲ ਆ ਜੀ ਉਹ ਖੜੀ ਹੋ ਗਈ ਆ। ਔਰ ਇਹ ਵੀ ਕਿਹਾ ਗਿਆ ਕਿ ਸਰਹੱਦ ਦੇ ਉੱਤੇ ਤਣਾਅ ਆ, ਜਿਹਦੇ ਕਰਕੇ ਜਿਹੜਾ ਫੌਜੀ ਸਾਜੋ ਸਮਾਨ ਆ ਉਹ ਵੀ ਟ੍ਰੇਨ ਦਾ ਹੀ ਜਾਂਦਾ, ਉਹ ਵੀ ਰੁਕ ਗਿਆ ਸਾਰੇ ਦਾ ਸਾਰਾ। ਹਾਈ ਕੋਰਟ ਨੇ ਜਿਹੜਾ ਜੀ ਉਹ ਸਰਕਾਰ ਨੂੰ ਕੱਲ ਜਿਹੜਾ ਜੀ ਉਹ ਸੱਦ ਲਿਆ ਔਰ ਇਹ ਕਿਹਾ ਕਿ ਦੱਸੋ ਆ ਕੇ ਜਵਾਬ ਜਿਹੜਾ ਜੀ ਉਹ ਦਿਓ ਕਿ ਇਹਦੇ ਵਾਸਤੇ ਕੀ ਕਰ ਰਹੇ ਹੋ। ਗੈਰ ਕਾਨੂੰਨੀ ਢੰਗ ਦੇ ਨਾਲ ਲਾਇਆ ਇਹ ਜਾਮ ਖੁਲਵਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਅੱਜ ਜਿਹੜਾ ਜੀ ਹਾਈ ਕੋਰਟ ਨੇ ਸੱਦ ਲਿਆ ਜੀ ਦੁਬਾਰਾ ਫਿਰ ਸਰਕਾਰ ਨੂੰ, ਔਰ ਕਿਸਾਨ ਆਗੂ ਜਿਹੜਾ ਜੀ ਜਿਹਦੀ ਅਗਵਾਈ ਦੇ ਵਿੱਚ ਇਹ ਧਰਨਾ ਲੱਗਿਆ ਹੋਇਆ ਉਹਨੂੰ ਵੀ ਹਾਈ ਕੋਰਟ ਨੇ ਅੱਜ ਜਿਹੜਾ ਸੱਦ ਲਿਆ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦਾ ਬਿਆਨ ਵੀ ਜਿਹੜਾ ਜੀ ਉਹ ਦਰਜ ਕੀਤਾ। ਅਤੁਲ ਨੰਦਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ, ਕੋਈ ਯਤਨ ਨਹੀਂ ਕੀਤੇ ਜਾ ਰਹੇ ਜੀ, ਝੂਠਾ ਇਹ ਜਿਹੜਾ ਹਾਈ ਕੋਰਟ ਦੇ ਵਿੱਚ ਉਹਨੇ ਲਾਇਆ, ਕੰਪਲੀਟ ਝੂਠ ਹੈ। ਕਿਸੇ ਸਿਆਸੀ ਜਿਹੜਾ ਆਗੂ ਨੇ ਅੰਮ੍ਰਿਤਸਰ ਦੇ ਨੇ, ਪੰਜਾਬ ਦੇ ਨੇ, ਕਿਹਨੇ ਗੱਲ ਕੀਤੀ ਹੈ ਜੀ ਕਿਸਾਨਾਂ ਦੇ ਨਾਲ ਜਿਹੜਾ ਜਾ ਕੇ ਉਹਨਾਂ ਨੂੰ ਸਮਝਾਉਣ ਬੁਝਾਉਣ ਦੀ ਕਿ ਇੱਥੋਂ ਜੇ ਉੱਠ ਕੇ ਤੁਸੀਂ ਸਾਈਡ ਦੇ ਉੱਤੇ ਜਿਹੜਾ ਜੀ ਉਹ ਧਰਨਾ ਲਾ ਲਓ, ਕੁਛ ਨਹੀਂ ਜਿਹੜਾ ਜੀ ਉਹ ਕੀਤਾ। ਅੱਜ ਹਾਈ ਕੋਰਟ ਇਹਦੇ ਉੱਤੇ ਕੀ ਫੈਸਲਾ ਲੈਂਦਾ ਇਹ ਦੇਖਣ ਵਾਲੀ ਗੱਲ ਹੋਊਗੀ। ਹਾਈ ਕੋਰਟ ਦਾ ਫੈਸਲਾ ਜਿਹੜਾ ਜੀ ਉਹ ਸਖਤ ਆ ਸਕਦਾ ਸੰਭਾਵੀ ਰੂਪ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਮਨੁੱਖੀ ਅਧਿਕਾਰਾਂ ਦੀ। ਜੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੀ ਭੰਡੀ। ਬਿਲਕੁਲ ਜੀ, ਇਹਨਾਂ ਮਾਮਲਿਆਂ ਦੇ ਵਿੱਚ ਅਕਸਰ ਜਿਹੜੀ ਹੈ ਜੀ ਉਹ ਪੰਜਾਬ ਪੁਲਿਸ ਮੋਹਰੀ ਰਹਿੰਦੀ ਹੈ, ਪਤਾ ਹੀ ਹੈ ਜੀ। ਔਰ ਸਭ ਤੋਂ ਵੱਧ ਇੱਕ ਵਾਰੀ ਫੇਰ ਜਿਹੜਾ ਜੀ ਉਹ ਘਾਣ ਹਿਊਮਨ ਰਾਈਟਸ ਦਾ, ਮਨੁੱਖੀ ਅਧਿਕਾਰਾਂ ਦਾ ਪੰਜਾਬ ਪੁਲਿਸ ਨੇ ਜਿਹੜਾ ਜੀ ਉਹ ਕੀਤਾ। ਸੀਨੀਅਰ ਪੁਲਿਸ ਅਫਸਰ ਜਿਹੜੇ ਆ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ, ਮੁਲਾਜ਼ਮ ਤੇ ਅਫਸਰਾਂ ਨੂੰ ਬਚਾਉਣ ਲਈ ਢਿੱਲ ਲਾ ਦਿੰਦੇ ਆ ਜੀ। ਇਹ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਦਿੱਤੇ ਗਏ ਜਿਹੜੇ ਤੱਥ ਹੈ ਉਹਦੇ ਉੱਤੇ ਆਧਾਰਿਤ ਹੈ ਜੀ। ਪਿਛਲੇ ਹਫ਼ਤੇ ਖਤਮ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਰਿਪੋਰਟ ਪੇਸ਼ ਕੀਤੀ ਗਈ ਸੀ। ਕਮਿਸ਼ਨ ਨੂੰ 2016 ਤੇ 17 ਦੇ ਦੌਰਾਨ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ 10,820 ਸ਼ਿਕਾਇਤਾਂ ਮਿਲੀਆਂ, ਜਿਹਦੇ ਵਿੱਚੋਂ 55% ਦੀ ਸ਼ਿਕਾਇਤਾਂ ਹਿਰਾਸਤੀ ਮੌਤਾਂ, ਤਸ਼ੱਦਦ, ਪੁਲਿਸ ਤੇ ਜਿਹੜਾ ਜੀ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਸੰਗੀਨ ਮਾਮਲੇ ਸ਼ਾਮਲ ਸੀ। ਵਧੀਕੀਆਂ ਦੇ ਨਾਲ ਸੰਬੰਧਿਤ 52% ਦੀ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਉਹ ਕੱਲੀਆਂ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ ਨੇ। ਕਮਿਸ਼ਨ ਨੂੰ 28% ਦੀ ਸ਼ਿਕਾਇਤਾਂ ਮਿਲੀਆਂ ਕਿ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ ਪੁਲਿਸ ਦੀ ਧੱਕੇਸ਼ਾਹੀ ਦੀਆਂ 1282 ਸ਼ਿਕਾਇਤਾਂ, ਪੁਲਿਸ ਦੇ ਵੱਲੋਂ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਬਾਰੇ 741 ਸ਼ਿਕਾਇਤਾਂ ਵੀ ਮਿਲੀਆਂ। ਜੇਲ੍ਹ ਅਧਿਕਾਰੀਆਂ ਦੇ ਖਿਲਾਫ ਹਿਰਾਸਤ ਦੇ ਦੌਰਾਨ ਮੌਤਾਂ ਦੇ ਬਾਰੇ 226 ਸ਼ਿਕਾਇਤਾਂ ਮਿਲੀਆਂ। ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ
ਇਸ ਰੁਝਾਨ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਜਦੋਂ ਵੀ ਉਹਦੇ ਵੱਲੋਂ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਸੰਬੰਧੀ ਦੋਸ਼ੀ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦੇ ਖਿਲਾਫ ਵਿਭਾਗੀ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਆਮ ਦੇਖਣ ਦੇ ਵਿੱਚ ਇਹ ਆਇਆ ਕਿ ਸੀਨੀਅਰ ਪੁਲਿਸ ਅਧਿਕਾਰੀ ਆਪਣੇ ਅਫਸਰਾਂ ਨੂੰ ਬਚਾਉਣ ਲਈ ਹਰ ਵਾਰ ਜਿਹੜੀ ਆ ਉਹ ਲਾਉਂਦੇ ਆ। ਔਰ ਕਮਿਸ਼ਨ ਨੇ ਕੁਝ ਕੇਸਾਂ ਦੇ ਵਿੱਚ ਆਪਣੇ ਜਿਹੜੇ ਇਨਕੁਆਇਰੀ ਵਿੰਗ ਨੇ ਉਹਨਾਂ ਦੇ ਰਾਹੀਂ ਅਦਾਲਤਾਨਾ ਜਾਂਚ ਜਿਹੜੀ ਉਹ ਕਰਵਾਈ ਹੈ। ਜ਼ਿਆਦਾਤਰ ਕੇਸਾਂ ਦੇ ਵਿੱਚ ਜਿਹੜਾ ਜੀ ਇਹ ਇਨਕੁਆਇਰੀ ਵਿੰਗ ਹੈ ਜੀ ਉਹਦੇ ਵੱਲੋਂ ਕੀਤੀ ਜਾਂਚ ਪੁਲਿਸ ਅਧਿਕਾਰੀਆਂ ਦੀ ਜਾਂਚ ਦੇ ਵਿੱਚ ਬਹੁਤ ਜ਼ਿਆਦਾ ਫਰਕ ਜਿਹੜਾ ਜੀ ਉਹ ਹੁੰਦਾ। ਸਭ ਤੋਂ ਵੱਧ 1442 ਸ਼ਿਕਾਇਤਾਂ ਲੁਧਿਆਣੇ ਜ਼ਿਲ੍ਹੇ ਦੀਆਂ ਨੇ। ਉਦੋਂ ਬਾਅਦ 1393 ਅੰਮ੍ਰਿਤਸਰ ਦੀਆਂ, ਤਰਨਤਾਰਨ ਦੀਆਂ 709, ਬਠਿੰਡਾ ਦੀਆਂ 674 ਸ਼ਿਕਾਇਤਾਂ ਜਿਹੜੀਆਂ ਜੀ ਉਹ ਆਈਆਂ ਨੇ। ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਮੁੱਚਾ ਢਾਂਚਾ ਠੱਪ ਹੋ ਕੇ ਰਹਿ ਗਿਆ ਜੀ। ਜਿਹਦੀ ਗੱਲ ਮੈਂ ਬਹੁਤ ਵਾਰੀ ਤੁਹਾਡੇ ਨਾਲ ਕੀਤੀ ਹੈ ਜੀ ਇੱਥੇ ਇਸ ਰੇਡੀਓ ਦੇ ਉੱਤੇ, ਇਸ ਪਲੇਟਫਾਰਮ ਦੇ ਉੱਤੇ, ਕਿ ਮਨੁੱਖੀ ਅਧਿਕਾਰਾਂ ਦੀ ਲੜਨ ਵਾਲੇ ਲੋਕ, ਮਨੁੱਖੀ ਅਧਿਕਾਰਾਂ ਦੀ ਲੜਨ ਵਾਲੀਆਂ ਜਥੇਬੰਦੀਆਂ ਗਾਇਬ ਹੋ ਗਈਆਂ, ਕਿੱਥੇ ਚਲੀਆਂ ਗਈਆਂ, ਉਹਨਾਂ ਨੂੰ ਕਿਹਨੇ ਡਰਾ ਲਿਆ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਸ ਰਿਪੋਰਟ ਦੇ ਵਿੱਚ ਉਹਦਾ ਹਵਾਲਾ ਜਿਹੜਾ ਜੀ ਉਹ ਦਿੱਤਾ ਗਿਆ ਕਿ ਸਮੁੱਚਾ ਢਾਂਚਾ ਜਿਹੜਾ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦਾ ਸੀ, ਜਥੇਬੰਦੀਆਂ ਸੀ, ਉਹਨਾਂ ਦਾ ਢਾਂਚਾ ਹੀ ਠੱਪ ਜਿਹੜਾ ਜੀ ਉਹ ਹੋ ਕੇ ਰਹਿ ਗਿਆ। ਔਰ ਜਿਹੜੇ ਇਹ ਮਨੁੱਖੀ ਜਿਹੜੀ ਜਮਹੂਰੀ ਅਧਿਕਾਰ ਸਭਾ ਆ ਉਹਦੇ ਜਨਰਲ ਸਕੱਤਰ ਨੇ ਪ੍ਰੋਫੈਸਰ ਜਗਮੋਹਨ ਸਿੰਘ ਹੋਰੀ, ਇਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਭਾਣਜੇ ਨੇ, ਬਹੁਤ ਕੰਮ ਕਰਦੇ ਨੇ ਜੀ ਗਰਾਊਂਡ ਦੇ ਉੱਤੇ, ਵਨ ਮੈਨ ਆਰਮੀ ਹੈ। ਉਹਨਾਂ ਨੇ ਇਹ ਗੱਲ ਕਹੀ ਆ ਕਿ ਮਨੁੱਖੀ ਰਾਜ ਅਧਿਕਾਰ ਕਮਿਸ਼ਨ ਜਿਹੜਾ ਇੱਕ ਕਾਗਜ਼ੀ ਸੰਸਥਾ ਜਿਹੜੀ ਉਹ ਬਣ ਕੇ ਰਹਿ ਗਿਆ। ਔਰ ਕਮਿਸ਼ਨ ਆਮ ਤੌਰ ਦੇ ਉੱਤੇ ਪੁਲਿਸ ਖਿਲਾਫ ਸ਼ਿਕਾਇਤਾਂ ਤੇ ਕਾਰਵਾਈ ਲਈ ਪੁਲਿਸ ਨੂੰ ਹੀ ਵਾਪਸ ਜਿਹੜਾ ਜੀ ਉਹ ਭੇਜ ਦਿੰਦਾ। ਔਰ ਪੁਲਿਸ ਅਫਸਰ ਜਿਹੜੇ ਆ ਜੀ ਉਹ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਆਪਣੇ ਨਾਲ ਦੇ ਸਾਥੀ ਅਫਸਰਾਂ ਨੂੰ ਬਚਾਉਂਦੇ ਆ। ਔਰ ਜਿਨ੍ਹਾਂ ਦੇ ਅਧਿਕਾਰ, ਜਿਹੜੇ ਮਨੁੱਖਾਂ ਦੇ ਅਧਿਕਾਰ, ਉਹਨਾਂ ਦੇ ਉੱਤੇ ਡਾਕਾ ਛਾਪਾ ਵੱਜਿਆ ਹੁੰਦਾ, ਉਹਨਾਂ ਨੂੰ ਕੋਈ ਇਨਸਾਫ ਨਹੀਂ। ਬਿਲਕੁਲ ਜੀ, ਅਜੀਬ ਗੱਲ ਆ ਵੀ ਦੁਨੀਆ ਕਿੱਧਰ ਨੂੰ ਤੁਰੀ ਜਾਂਦੀ ਤੇ ਇਹ ਕਿੱਧਰ ਨੂੰ ਤੁਰੇ ਜਾਂਦੇ ਆ। ਤੇ ਮਨਤਾਰ ਬਰਾੜ ਦੀ ਗੱਲ ਕੀਤੀ ਸੀਗੀ, ਉਸ ਦੀ ਜ਼ਮਾਨਤ ਤੇ ਅਰਜੀ ਤੇ ਫੈਸਲਾ ਅੱਜ ਜੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਅੱਜ ਵੈਸੇ 2 ਅਰਜ਼ੀਆਂ ਦੇ ਉੱਤੇ ਜਿਹੜੀ ਉਹਦੀ ਉਹ ਸੁਣਵਾਈ, ਜਿਹੜੇ ਉਮਰਾ ਨੰਗਲ ਨੇ ਜੀ ਉਹਨੇ ਵੀ ਆਪਣੀ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਜੀ ਉਹ ਪਾਈ ਹੋਈ ਹੈ। ਲੰਬੀ ਚੌੜੀ ਇੱਕ ਬਹਿਸ ਜਿਹੜੀ ਹੈ ਜੀ ਉਹ ਚੱਲੀ ਇੱਥੇ ਫਰੀਦਕੋਟ ਦੀ ਜਿਹੜੀ ਅਦਾਲਤ ਹੈ, ਸੈਸ਼ਨ ਅਦਾਲਤ, ਉਹਦੇ ਵਿੱਚ ਕੋਟਕਪੂਰਾ ਤੇ ਵਹਿਬਲ ਕਲਾਂ ਦੇ ਵਿੱਚ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਦੇ ਦੌਰਾਨ ਉਦੋਂ ਦੇ ਚੀਫ ਪਾਰਲੀਮਾਨੀ ਸੈਕਟਰੀ ਮਨਤਾਰ ਸਿੰਘ ਬਰਾੜ ਨੇ ਉਦੋਂ ਦੇ ਮੁੱਖ ਮੰਤਰੀ ਤੇ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਨਾਲ 157 ਵਾਰੀ ਫੋਨ ਦੇ ਉੱਤੇ ਗੱਲ ਕੀਤੀ ਰਾਤ ਦੇ ਸਮੇਂ, 157 ਵਾਰੀ। ਇਹਨੂੰ ਆਧਾਰ ਬਣਾ ਕੇ SIT ਨੇ ਜਿਹੜਾ ਜੀ ਉਹਨੂੰ ਪੁੱਛਗਿੱਛ ਲੰਮੀ, ਉਹਦਾ ਵਕੀਲ ਕਹਿੰਦਾ ਜੀ ਕਿ ਇਹਨੂੰ ਆਧਾਰ ਬਣਾ ਕੇ SIT ਉਹਨੂੰ ਗ੍ਰਿਫਤਾਰ ਕਰ ਸਕਦੀ ਆ। ਔਰ ਜਿਹੜੇ ਇਹ ਕਿਹਾ ਗਿਆ ਜੀ ਕਿ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ, ਮਨਤਾਰ ਸਿੰਘ ਬਰਾੜ ਦੇ ਵਕੀਲਾਂ ਨੇ ਜਿਹੜਾ ਜੀ ਇਹ ਕਿਹਾ ਕਿ ਉਹਨੂੰ ਅਗਾਊਂ ਜ਼ਮਾਨਤ ਜਿਹੜੀ ਉਹ ਦਿੱਤੀ ਜਾਵੇ। ਜੇ ਉਹਨੂੰ ਅਰੈਸਟ ਕਰਨਾ ਤੇ 7 ਦਿਨ ਪਹਿਲਾਂ ਦਾ ਨੋਟਿਸ ਜਿਹੜਾ ਉਹ ਦਿੱਤਾ ਜਾਵੇ। ਦੋਨਾਂ ਮਾਮਲਿਆਂ ਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਤੇ ਉਦੋਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿੰਦਿਆਂ ਮਨਤਾਰ ਬਰਾੜ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ ਹੋ ਰਹੇ ਆ। SIT ਨੇ 2 ਵਾਰੀ ਉਹਦੇ ਤੋਂ ਪੁੱਛਗਿੱਛ ਕੀਤੀ ਹੈ। 27 ਫਰਵਰੀ ਨੂੰ 8 ਘੰਟੇ ਉਹਦੇ ਤੋਂ ਲੰਮੀ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਗਈ ਸੀਗੀ। 1 ਮਾਰਚ ਨੂੰ ਸੈਸ਼ਨ ਕੋਰਟ ਫਰੀਦਕੋਟ ਦੇ ਵਿੱਚ ਉਹਨੇ ਅਗਾਊਂ ਜ਼ਮਾਨਤ ਲਾਈ ਸੀਗੀ ਆਪਣੀ। ਜਿਹੜੇ ਉਹਦਾ ਐਡਵੋਕੇਟ ਆ ਜੀ ਉਹਨੇ ਇਹ ਕਿਹਾ ਕਿ ਇਸ ਤੋਂ ਪਹਿਲਾਂ ਜਸਟਿਸ ਦਿਉਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ 2 ਵਾਰੀ SIT ਦੇ ਸਾਹਮਣੇ ਉਹ ਆਪਣਾ ਪੱਖ ਰੱਖ ਚੁੱਕਿਆ। ਔਰ SIT ਇਹਦੇ ਜਿਹੜੇ ਬਿਆਨ ਆ ਉਹ ਦਰਜ ਕਰ ਚੁੱਕੀ ਹੈ। ਉਹਨੇ ਕਿਹਾ ਕਿ SIT ਜਿਹੜੀ ਆ ਜੀ ਉਹ ਬਾਰ-ਬਾਰ ਮਨਤਾਰ ਸਿੰਘ ਬਰਾੜ ਹੋਰਾਂ ਨੂੰ ਸੱਦ ਕੇ ਜਲੀਲ ਕਰ ਰਹੀ ਹੈ। ਇਹਨਾਂ ਕਿੰਨਾ ਕੁ ਜਲੀਲ ਜਿਹੜਾ ਜੀ ਕੀਤਾ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ, ਉਹ ਤਾਂ ਕਿਸੇ ਨੂੰ ਭੁੱਲਿਆ ਨਹੀਂ। ਅੱਜ ਫਰੀਦਕੋਟ ਦੀ ਅਦਾਲਤ ਦੇਖਦੇ ਹਾਂ ਜੀ ਇਸ ਮਸਲੇ ਦੇ ਉੱਤੇ ਕੀ ਫੈਸਲਾ ਦਿੰਦੀ। ਤੁਸੀਂ ਸਾਰਾ ਪੰਜਾਬ ਹੀ ਜਲੀਲ ਕਰ ਦਿੱਤਾ ਤੇ ਹੁਣ ਤੁਹਾਨੂੰ ਜਲੀਲ ਜਿਹੜਾ ਇਹ ਦਿਸਦਾ ਆ। ਤੇ ਅੱਗੇ ਗੱਲ ਕਰ ਰਹੇ ਆ, ਦਿੱਲੀ ਦੇ ਵਿੱਚ ਲੱਗ ਰਹੇ ਨੇ ਸਿੱਖ ਜਰਨੈਲਾਂ ਦੇ ਬੁੱਤ, ਕੀ ਕਾਰਨ ਹੋਇਆ? ਕਾਰਨ ਤਾਂ ਜਿਹੜਾ ਜੀ ਅਜੇ ਤੁਹਾਨੂੰ ਪਤਾ ਹੀ ਆ ਜੀ, ਬਹੁਤਾ ਕੁਛ ਜਿਹੜਾ ਹੁੰਦਾ ਉਹ ਸਿਆਸੀ ਹੀ ਇਹਦਾ ਰੀਜ਼ਨ ਜਿਹੜਾ ਜੀ ਹੁੰਦਾ ਕਿ ਕੁਛ ਨਾ ਕੁਛ ਸਿਆਸਤ ਜਿਹੜੀ ਹੈ ਜੀ, ਕਿੰਨੀਆਂ ਵੋਟਾਂ ਕਿਹੜੀ ਚੀਜ਼ ਦੇ ਨਾਲ ਆਉਂਦੀਆਂ ਨੇ, ਕਿੰਨੀਆਂ ਵੋਟਾਂ ਕਿਹੜੀ ਚੀਜ਼ ਦੇ ਨਾਲ ਜਾਂਦੀਆਂ ਨੇ, ਬਹੁਤਾ ਕੁਛ ਇਹਦੇ ਉੱਤੇ ਹੀ ਹੁੰਦਾ ਜੀ। ਪਰ ਫਿਰ ਵੀ ਇਹ ਇੱਕ ਚੰਗੀ ਜਿਹੜੀ ਜੀ ਉਹ ਗੱਲ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਪਹਿਲੀ ਵਾਰੀ
ਕੇਸਰੀ ਨਿਸ਼ਾਨ ਝੁਲਾਉਣ ਵਾਲੇ 3 ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਦੇ ਬੁੱਤ ਜਿਹੜਾ ਉਹ ਸੁਭਾਸ਼ ਨਗਰ ਦੇ ਵਿੱਚ ਜਿਹੜਾ ਜੀ ਉਹ ਲੱਗਣੇ ਸ਼ੁਰੂ ਹੋਏ ਨੇ। ਔਰ ਇਹ ਕਿਹਾ ਗਿਆ ਜੀ ਕਿ ਇਹਨਾਂ 3 ਮਹਾਨ ਜਰਨੈਲਾਂ ਦੇ ਵੱਡ ਆਕਾਰੀ ਬੁੱਤ ਜਿਹੜੇ ਆ ਉਹ ਦਿੱਲੀ ਸ਼ਹਿਰ ਦੇ ਵਿੱਚ ਸਥਾਪਿਤ ਕੀਤੇ ਜਾ ਰਹੇ ਆ। ਇਹ ਖਾਸ ਕਿਸਮ ਦੀ ਧਾਤ ਦੇ ਨਾਲ ਤਿਆਰ ਜਿਹੜੇ ਬੁੱਤ ਨੇ ਸੁਭਾਸ਼ ਨਗਰ ਦੀ ਨਜ਼ਫਗੜ੍ਹ ਰੋਡ ਦੇ ਉੱਤੇ 2 ਏਕੜ ਵਾਲੀ ਫਤਿਹ ਦਿਵਸ ਪਾਰਕ ਦੇ ਵਿੱਚ ਜਿਹੜਾ ਜੀ ਉਹ ਲਾਏ ਜਾ ਰਹੇ ਆ। ਇਹਦੀ ਜਿਹੜੀ ਜ਼ਮੀਨ ਹੈ ਇਹ ਸਾਹਿਬ ਸਿੰਘ ਵਰਮਾ ਦੇ ਵੱਲੋਂ ਜਿਹੜੀ ਉਹ ਦੱਤਾਂ ਦੀ ਜ਼ਮੀਨ ਜਿਹੜੀ ਉਹ ਦਿੱਤੀ ਗਈ ਸੀ ਔਰ ਦਿੱਲੀ ਕਮੇਟੀ ਨੇ ਇਹ ਤਿਆਰ ਕਰਵਾਇਆ। ਇਹ ਪਾਰਕ ਪੈਸੀਫਿਕ ਮਾਲ ਜਿਹੜਾ ਜੀ ਉਹਦੇ ਸਾਹਮਣੇ ਆ। ਕਿਹਾ ਗਿਆ ਕਿ ਭਾਰਤ ਦੇ ਇਹਨਾਂ 3 ਬਹਾਦਰਾਂ ਨੇ ਮੁਗਲਾਂ ਤੋਂ ਸਾਡੇ ਦੇਸ਼ ਦੀ ਰੱਖਿਆ ਕੀਤੀ। ਸਵਾਲ ਪੁੱਛਿਆ ਸੀ, ਉਹ ਆ ਰਿਹਾ ਅੱਗੇ। ਤੇ ਦਿੱਲੀ ਕਮੇਟੀ ਦੇ ਵੱਲੋਂ ਇਸ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦਾ ਵੱਡਾ ਬੁੱਤ ਜਿਹੜਾ ਜੀ ਦਿੱਲੀ ਦੇ ਮੰਡੀ ਹਾਊਸ ਦੇ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਦੇ ਉੱਤੇ ਜਿਹੜਾ ਜੀ ਉਹ ਲਾਇਆ ਗਿਆ ਸੀ। ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਹੋਰਾਂ ਨੇ 1783 ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਚਲਾਇਆ ਸੀ ਔਰ ਉਹਨਾਂ ਨੇ 11 ਅਪ੍ਰੈਲ ਨੂੰ ਸ਼ਾਹ ਆਲਮ ਨੂੰ ਹਰਾ ਕੇ ਦਿੱਲੀ ਫਤਿਹ ਕੀਤੀ ਸੀਗੀ। ਇਹਨਾਂ ਜਰਨੈਲਾਂ ਦੀ 30,000 ਫੌਜ ਜਿੱਥੇ ਰੁਕੀ ਸੀ ਉੱਥੇ ਹੁਣ 30 ਹਜ਼ਾਰੀ ਅਦਾਲਤ ਦੇ ਵਜੋਂ ਉਹ ਪ੍ਰਸਿੱਧ ਹੈ ਔਰ ਇਹਦਾ ਨਾਮ ਇਸੇ ਕਰਕੇ ਪ੍ਰਸਿੱਧ ਹੈ ਜੀ ਕਿ 30,000 ਦੀ ਫੌਜ ਉਹਨਾਂ ਦੀ ਇੱਥੇ ਜੀ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇੱਕ ਪੂਰੇ ਪਰਿਵਾਰ ਨੂੰ ਦਹਿਸ਼ਤੀ ਤਰੀਕੇ ਦੇ ਨਾਲ ਮਾਰਨ ਵਾਲੇ ਦੀ ਫਾਂਸੀ ਸੁਪਰੀਮ ਕੋਰਟ ਨੇ ਬਰਕਰਾਰ ਰੱਖੀ। ਐਕਚੁਅਲੀ ਜੀ ਇਹਨੇ ਜਦੋਂ ਇਹ ਮਾਮਲਾ ਇੱਥੇ ਪੰਜਾਬ ਦੇ ਵਿੱਚ ਹੋਇਆ ਸੀਗਾ, ਇਹ ਘਟਨਾ ਵਾਪਰੀ ਸੀਗੀ ਤੇ ਲੋਕਾਂ ਦੇ ਇਸ ਪੱਖੋਂ ਲੂ ਕੰਡੇ ਖੜੇ ਹੋ ਗਏ ਸੀਗੇ ਵੀ ਏਦਾਂ ਵੀ ਹੋ ਸਕਦਾ, ਕੋਈ ਬੰਦਾ ਏਦਾਂ ਵੀ ਕ੍ਰਿਮੀਨਲ ਹੋ ਸਕਦਾ, ਇੰਨਾ ਵੀ ਕ੍ਰਾਈਮ ਉਹਦੇ ਦਿਮਾਗ ਦੇ ਵਿੱਚ ਭਰਿਆ ਹੋ ਸਕਦਾ। ਇਹ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਜਿਹੜੀ ਸ਼ਹੀਦਾਂ ਦੀ ਧਰਤੀ ਆ ਉਹਦੇ ਅਧੀਨ ਆਉਂਦਾ ਇੱਕ ਪਿੰਡ ਸੁਹਾਵੀ ਆ, ਜਿੱਥੋਂ ਦੇ ਬੰਦੇ ਨੂੰ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਦੇ ਵੱਲੋਂ ਸੁਣਾਈ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਹ 45 ਸਾਲਾਂ ਦਾ ਖੁਸ਼ਵਿੰਦਰ ਸਿੰਘ ਹੈ। 2 ਪਰਿਵਾਰਾਂ ਦੇ 10 ਜੀਆਂ ਨੂੰ ਉਹਨੇ ਕਤਲ ਕੀਤਾ ਜੀ ਔਰ ਇਹ ਕਤਲ ਲਾਲਚ ਦੇ ਅਧੀਨ ਜਿਹੜਾ ਜੀ ਉਹ ਕੀਤਾ ਗਿਆ ਕਿਉਂਕਿ ਇਹ ਉਹਨਾਂ ਦੀ ਜ਼ਮੀਨ ਹੜੱਪਣੀ ਚਾਹੁੰਦਾ ਸੀਗਾ। ਔਰ ਇਹਨੇ ਡਰਾਮਾ ਜਿਹੜਾ ਜੀ ਇਹ ਕੀਤਾ ਕਿ ਕਿਸੇ ਤਾਂਤਰਿਕ ਨੇ ਜਿਹੜਾ ਜੀ ਉਹ ਕਿਹਾ ਹੋਇਆ ਵੀ ਆਪਾਂ ਜਿਹੜੇ ਜੌਂ ਜਾਂ ਜਿਹੜੀ ਦਾਲ ਹੈ ਉਹ ਪਾਉਣ ਜਾਣਾ ਭਾਖੜਾ ਦੇ ਵਿੱਚ ਜਾਂ ਜਿਹੜੀ ਨਹਿਰ ਹੈ ਉੱਥੇ ਇਹਨੇ ਜੀਆਂ ਨੂੰ ਜਿਹੜਾ ਜੀ ਇੱਕ ਕਰਕੇ ਉਸ ਨਹਿਰ ਦੇ ਵਿੱਚ ਜਿਹੜਾ ਉਹ ਸੁੱਟ ਦਿੱਤਾ। ਅਦਾਲਤ ਕਹਿੰਦੀ ਆ ਇਸ ਭਿਆਨਕ ਅਪਰਾਧ ਲਈ ਮੁਆਫੀ ਰਹਿਣ ਦੀ ਕੋਈ ਗੁੰਜਾਇਸ਼ ਨਹੀਂ। ਫਾਂਸੀ ਦੀ ਸਜ਼ਾ ਦਾ ਮ੍ਰਿਤਕਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਜਿਹੜਾ ਉਹ ਸਵਾਗਤ ਕੀਤਾ। CBI ਕੋਰਟ ਦੇ ਵੱਲੋਂ ਖੁਸ਼ਵਿੰਦਰ ਨੂੰ 28 ਅਗਸਤ 18 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀਗੀ। ਖੁਸ਼ਵਿੰਦਰ ਦੀ ਪਤਨੀ ਦੇ ਰਿਸ਼ਤੇਦਾਰ ਕੁਲਵੰਤ ਸਿੰਘ ਦੀ ਜ਼ਮੀਨ 12 ਲੱਖ ਦੇ ਵਿੱਚ ਵਿਕੀ। ਖੁਸ਼ਵਿੰਦਰ ਨੇ ਇਹ ਪੈਸੇ ਹੜੱਪਣ ਦੇ ਵਾਸਤੇ ਪਰਿਵਾਰ ਨੂੰ ਵਿਸ਼ਵਾਸ 'ਚ ਲੈ ਕੇ ਖਵਾਜਾ ਪੀਰ ਦੀ ਪੂਜਾ ਕਰਨ ਤੇ ਪੈਸੇ ਦੁੱਗਣੇ ਹੋ ਜਾਣ ਦਾ ਝਾਂਸਾ ਦਿੱਤਾ। 3 ਜੂਨ ਦੀ ਅੱਧੀ ਰਾਤ ਨੂੰ ਉਹਨੇ ਕੁਲਵੰਤ ਸਿੰਘ, ਉਹਦੀ ਘਰਵਾਲੀ ਹਰਜੀਤ ਕੌਰ, ਉਹਦੀ ਬੇਟੀ ਰਮਨਦੀਪ ਕੌਰ, ਉਹਦੇ ਮੁੰਡੇ ਅਰਵਿੰਦਰ ਸਿੰਘ ਨੂੰ ਨਹਿਰ ਦੇ ਕਿਨਾਰੇ ਲਿਜਾ ਕੇ ਇੱਕ ਲਾਈਨ 'ਚ ਖੜਾ ਕਰ ਲਿਆ। ਕਹਿੰਦਾ ਏਦਾਂ ਪੂਜਾ ਕਰਨ ਦੇ ਵਾਸਤੇ ਉਹਨੇ ਕਿਹਾ ਤੇ ਫਿਰ ਉਹਨੇ ਸਾਰਿਆਂ ਨੂੰ ਧੱਕਾ ਦੇ ਦਿੱਤਾ ਜੀ ਨਹਿਰ ਦੇ ਵਿੱਚ। ਕੁਲਵੰਤ ਸਿੰਘ ਤੇ ਰਮਨਦੀਪ ਕੌਰ ਦੀਆਂ ਲਾਸ਼ਾਂ ਮਿਲ ਗਈਆਂ, ਉਹਦੀ ਪਤਨੀ ਤੇ ਬੇਟੇ ਦੀਆਂ ਲਾਸ਼ਾਂ ਅੱਜ ਤੱਕ ਨਹੀਂ ਮਿਲੀਆਂ। ਕੁਲਵੰਤ ਸਿੰਘ ਦੇ ਸਾਲੇ ਕੁਲਤਾਰ ਸਿੰਘ ਪਿੰਡ ਪੋਲੋ ਮਾਜਰਾ ਦੇ ਜਿਹੜਾ ਸੀਗਾ ਜੀ ਉਹਦੇ ਬਿਆਨਾਂ ਦੇ ਆਧਾਰ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ। ਪੁਲਿਸ ਨੇ ਇਸ ਕੇਸ ਦੇ ਵਿੱਚ ਨਗਾਵਾਂ ਵਾਸੀ ਪਾਲ ਸਿੰਘ, ਸੰਦੀਪ ਸਿੰਘ ਤੇ ਅਮਰ ਸਿੰਘ ਨੂੰ ਨਾਮਜ਼ਦ ਜਿਹੜਾ ਜੀ ਉਹ ਕੀਤਾ ਸੀਗਾ। ਮਾਮਲਾ ਪੇਚੀਦਾ ਹੋ ਗਿਆ ਔਰ ਪੁਲਿਸ ਨੇ 2006 ਦੇ ਵਿੱਚ ਇਹ ਮਾਮਲਾ CBI ਦੇ ਹਵਾਲੇ ਕਰਤਾ। CBI ਦੀ ਜਾਂਚ ਦੇ ਵਿੱਚ ਮੁਲਜ਼ਮ ਜਿਹੜਾ ਸੀ ਉਹ ਨਿਰਦੋਸ਼ ਸਾਬਤ ਹੋਏ ਇਹ ਔਰ ਪੁਲਿਸ ਦੇ ਦੱਸਣ ਦੇ ਅਨੁਸਾਰ ਦੋਸ਼ੀ ਨੇ 12 ਦੇ ਵਿੱਚ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜੀ। ਉਹਨੇ ਆਪਣੀ ਪਤਨੀ ਦੇ ਇੱਕ ਰਿਸ਼ਤੇਦਾਰ ਗੁਰਮੇਲ ਸਿੰਘ ਦੀ ਜਾਇਦਾਦ ਹੜੱਪਣ ਦੇ ਵਾਸਤੇ, ਇਹ ਦੂਜੀ ਵਾਰੀ ਉਹ ਫਿਲਮੀ ਕਹਾਣੀ ਵਾਂਗੂ ਕਰਦਾ ਜੀ ਸਾਰਾ ਕੁਝ। ਗੁਰਮੇਲ ਸਿੰਘ, ਉਹਦੀ ਘਰਵਾਲੀ ਪਰਮਜੀਤ ਕੌਰ, ਮੁੰਡੇ ਗੁਰਿੰਦਰ, ਇੱਕ ਕਰੀਬੀ ਰਿਸ਼ਤੇਦਾਰ ਰੁਪਿੰਦਰ ਸਿੰਘ ਤੇ 2 ਬੱਚਿਆਂ ਜਸਕੀਰਤ ਤੇ ਸਿਮਰਪ੍ਰੀਤ ਦਾ ਕਤਲ ਕਰਤਾ ਜੀ। ਇਹ ਸੇਮ ਤਰੀਕੇ ਦੇ ਨਾਲ ਉਹਨੇ ਇਹ ਸਾਰਾ ਕੁਝ ਕੀਤਾ। ਉੱਥੇ ਲਿਜਾ ਕੇ ਨਹਿਰ ਦੇ ਵਿੱਚ ਜਿਹੜਾ ਸੀ ਉਹ ਧੱਕਾ ਇਹਨੇ ਦੇ ਦਿੱਤਾ। 10 ਜਾਣਿਆਂ ਦੀ ਮੌਤ ਦਾ ਇਹ ਜ਼ਿੰਮੇਵਾਰ ਆ ਖੁਸ਼ਵਿੰਦਰ ਸਿੰਘ। ਬਹੁਤ ਘੱਟ ਮਾਮਲੇ ਆ ਜਿਹਦੇ ਵਿੱਚ ਹੇਠਲੀ ਅਦਾਲਤ ਫਾਂਸੀ ਦੇਵੇ, ਹਾਈ ਕੋਰਟ ਫਾਂਸੀ ਬਰਕਰਾਰ ਰੱਖੇ
ਤੇ ਸੁਪਰੀਮ ਕੋਰਟ ਵੀ ਫਾਂਸੀ ਜਿਹੜੀ ਜੀ ਉਹ ਬਰਕਰਾਰ ਰੱਖੇ। ਇਹ ਖੁਸ਼ਵਿੰਦਰ ਸਿੰਘ ਦੇ ਨਾਲ ਇਦਾਂ ਹੀ ਹੋਇਆ ਜੀ, ਇਹ ਫਾਂਸੀ ਬਰਕਰਾਰ ਰੱਖੀ ਗਈ ਹੈ ਤਿੰਨਾਂ ਅਦਾਲਤਾਂ ਦੇ ਵੱਲੋਂ। ਬਿਲਕੁਲ ਜੀ, ਇਹਨੂੰ ਤਾਂ ਰਾਈਟ ਵੇ ਲੱਗਣੀ ਚਾਹੀਦੀ ਸੀ ਜੋ ਕੁਝ ਕੀਤਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।